फ्रांस के प्रेजिडेंट जिहड़े ने मैक्रॉन उन्होंने कहा कि भी असी न्यूक्लीयर अंबरैला देण नूं तैयार हैं बाकी यूरोप के मुल्कां नूं। यूक्रेन तो पैर पिछे खिंच लए अमरीका ने जां ह्यूमिलिएशन तक गल गई तो फ्रांस जंप इन करके उन्होंने कहा कि जे अमरीका ने कदम पिछे खिंच लिया तो फ्रांस जिहड़ा वो बाकी मुल्कां नूं जिन्हां बाल्टिक स्टेटां ने जां जिहड़े नवें भी फिनलैंड जां स्वीडन हुणे ही ज्वाइन किया जिन्हां ने नैटो उन्हां नूं भी प्रोटैक्ट करनगे। If he sees us as a threat and says that it is necessary to use a nuclear weapon, it's preparing to use a nuclear weapon against Russia. Of course it is a threat. यूरोप ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਵੀ ਸਾਨੂੰ ਆਪਣੀ ਰੱਖਿਆ ਆਪ ਕਰਨੀ ਪੈਣੀ ਹੈ। ਇਹ ਨਵਾਂ ਵਰਲਡ ਆਰਡਰ ਬਣ ਰਿਹਾ ਹੈ ਜਿਹਦੇ ਥੱਲੇ ਕੋਈ ਕਿਸੇ ਦਾ ਜਿਹੜਾ ਅੱਗੇ ਤਾਂ ਅਮਰੀਕਾ ਦੀ ਜਾਮਣੀ ਸੀ। ਟਰੰਪ ਉਹੀ ਗਲਤੀ ਕਰ ਰਹੇ ਨੇ ਜਿਹੜੀ ਮਿਸਟਰ ਚੈਂਬਰਲੇਨ ਨੇ 1938 ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਸੀ 1938 ਚ ਕੀਤੀ ਸੀ ਮਿਊਨਿਕ ਅਕਾਰਡ ਕਰਕੇ ਹਿਟਲਰ ਦੇ ਨਾਲ ਕਿ ਜੀ ਤੂੰ ਚੈਕੋਸਲੋਵਾਕੀਆ ਦਾ ਹਿੱਸਾ ਆਪਣੇ ਕੋਲ ਰੱਖ ਲੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਅਨਿਲ ਮੁਖਰਤਮਾ ਟੀਵੀ ਡਿਫਰੈਂਟ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 6 ਮਾਰਚ 2025 23 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸ ਦਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸਮਾਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਔਰ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਵਾਲਿਆਂ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਵਾਸ਼ਿੰਗਟਨ ਸਟੇਟ ਪੰਥ ਨੂੰ ਪਿਆਰ ਕਰਨ ਵਾਲੇ ਡਾਕਟਰ ਕਪਲ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਜਿਹੜੀ ਆ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਡਾਕਟਰ ਕਪਲ ਜੋੜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਆਮਦ ਨੇ 80 ਸਾਲ ਪੁਰਾਣੇ ਵਰਲਡ ਆਰਡਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਨੇ ਔਰ ਭਵਿੱਖ ਨੂੰ ਲੈ ਕੇ ਸਭ ਨੂੰ ਆਪਣੇ ਹੱਥਾਂ ਪੈਰਾਂ ਦੀ ਪਈ ਹੋਈ ਹੈ ਔਰ ਅਮਰੀਕਾ ਦਾ ਯੂਕਰੇਨ ਮੁੱਦੇ ਤੇ ਰੂਸ ਵੱਲ ਝੁਕਾ ਯੂਰਪ ਦੇ ਮੁਲਕਾਂ ਲਈ ਇੱਕ ਖਤਰੇ ਦੀ ਝੰਡੀ ਹੈ ਔਰ ਫਰਾਂਸ ਦੇ ਪ੍ਰਧਾਨ ਮੈਕਰੋਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਫਰਾਂਸ ਯੂਰਪ ਦੇ ਮੁਲਕਾਂ ਦੀ ਰਾਖੀ ਲਈ ਨਿਊਕਲੀਅਰ ਛਤਰੀ ਬਣਨ ਲਈ ਤਿਆਰ ਹੈ। ਸੋ ਰੂਸ ਨੇ ਇਸ ਨੂੰ ਰੂਸ ਦੇ ਖਿਲਾਫ ਨਿਊਕਲੀਅਰ ਜੰਗ ਦੀ ਧਮਕੀ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਿਐਟਲ ਵਾਸ਼ਿੰਗਟਨ ਡੀਸੀ ਤੋਂ ਇੱਕ ਬਹੁਤ ਹੀ ਪਿਆਰੀ ਜੋੜੀ ਦੋਵੇਂ ਡਾਕਟਰ ਨੇ ਔਰ ਉਹ ਇੰਨੇ ਪੋਲਾਈਟ ਔਰ ਹੰਬਲ ਨੇ ਕਿ ਉਹ ਆਪਣਾ ਨਾਮ ਵੀ ਨਹੀਂ ਦੇਣਾ ਚਾਹੁੰਦੇ ਔਰ ਉਹ ਲਗਾਤਾਰਤਾ ਨਾਲ ਟੀਵੀ 84 ਦੇ ਨਾਲ ਵੀ ਜੁੜੇ ਹੋਏ ਨੇ ਪ੍ਰੋਗਰਾਮ ਵੀ ਦੇਖਦੇ ਨੇ ਆਪਣੀ ਇਨਪੁਟ ਵੀ ਦਿੰਦੇ ਨੇ ਔਰ ਬਹੁਤ ਐਡਮਾਇਰ ਕਰਦੇ ਨੇ। ਔਰ ਮੈਂ ਸਮਝਦਾ ਹਾਂ ਕਿ ਵੀ ਬਹੁਤ ਵਾਰ ਜਦੋਂ ਅਸੀਂ ਸੰਗਤ ਦੇ ਵਿੱਚ ਵਿਚਰਦੇ ਹਾਂ ਤੇ ਇਸ ਕਿਸਮ ਦੇ ਵੀਰਾਂ ਭੈਣਾਂ ਦੇ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਤੇ ਉਹ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਕਿ ਇਸ ਲੈਵਲ ਦੇ ਉੱਤੇ ਕਿਉਂਕਿ ਅਕਸਰ
ਇਹ ਜਦੋਂ ਤੁਸੀਂ ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਬਿਠਾਏ ਇਹਨਾਂ ਦੇ ਪੇਡ ਏਜੰਟ ਨੇ, ਉਹ ਜਦੋਂ ਖਾਲਿਸਤਾਨ ਦੀ ਤਹਿਰੀਕ ਨੂੰ ਖਾਸ ਤੌਰ ਤੇ ਡਾਇਸਪੋਰਾ ਦੇ ਹਵਾਲੇ ਨਾਲ ਜਿਹੜਾ ਉਹ ਪੁੱਟ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਬਹੁਤ ਵਾਰ ਇਸ ਨੂੰ ਕਿ ਜੀ ਇਹ ਤਾਂ ਜਿਹੜੀ ਹੈ ਇਹ ਹੌਬੀ ਹੈ, ਵੀਕਐਂਡ ਹੌਬੀ ਹੈ ਟੈਕਸੀ ਡਰਾਈਵਰਾਂ ਦੀ, ਟਰੱਕ ਡਰਾਈਵਰਾਂ ਦੀ, ਦੂਜੇ ਕਿ ਆਮ ਜਿਹੜੇ ਸਿੱਖ ਨੇ, ਪੜ੍ਹੇ ਲਿਖੇ ਸਿੱਖ ਨਾਲ ਨਹੀਂ ਨੇ, ਇਹ ਤਾਂ ਐਵੇਂ ਅਨਪੜ੍ਹਾਂ ਦਾ ਟੋਲਾ ਜਿਹੜੇ ਬ੍ਰੇਨ ਵਾਸ਼ਡ ਨੇ, ਕਈ ਪਾਕਿਸਤਾਨ ਦੇ ਏਜੰਟ ਬਣਾ ਦਿੰਦੇ ਨੇ, ਕਈ ਜਿਹੜੇ ਨੇ ਉਹਨਾਂ ਨੂੰ ਗੁਰਦੁਆਰਿਆਂ ਤੇ ਕਬਜ਼ੇ ਦੇ ਨਾਂ ਥੱਲੇ ਕਹਿੰਦੇ ਨੇ। ਪਰ ਇਹ ਔਰ ਮੈਂ ਇਸ ਸਾਰੇ ਪੀਰੀਅਡ 'ਚ ਜਦੋਂ ਕਿ ਦੇਖਦਾ ਕਿ ਇੱਕ ਸਟੇਜ ਤੇ ਇਹ ਠੀਕ ਹੈ ਕਿ 84 ਤੋਂ ਬਾਅਦ ਖਾਲਿਸਤਾਨ ਦੀ ਮੂਵਮੈਂਟ 'ਚ ਜਿਹੜੇ ਜੁਆਇਨ ਕੀਤੇ ਬਹੁਤ ਸਾਰੇ ਨੌਜਵਾਨ ਜਿਹੜੇ ਐਮੋਸ਼ਨ ਡਰਿਵਨ ਸੀ ਜਾਂ ਜਜ਼ਬਾਤਾਂ ਦੇ ਰਾਹੀਂ ਆਏ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਕੁਰਬਾਨੀਆਂ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਪੇਂਡੂ ਸਮਾਜ 'ਚੋਂ ਨਿਕਲੇ ਸਾਡੇ ਨੌਜਵਾਨਾਂ ਨੇ ਕੀਤੀਆਂ। ਹਾਲਾਂਕਿ ਉਸ ਮੂਵਮੈਂਟ 'ਚ ਵੀ ਜਿਹੜੀ ਹਥਿਆਰਬੰਦ ਮੂਵਮੈਂਟ ਸੀ ਉਹਦੇ 'ਚ ਬਹੁਤ ਸਾਰੇ ਪੜ੍ਹੇ ਲਿਖੇ ਜਿਨ੍ਹਾਂ 'ਚ ਰਿਟਾਇਰਡ ਈਵਨ ਜਿਹੜੇ ਨੇ ਡਾਇਰੈਕਟਰ, ਡਿਪਟੀ ਡਾਇਰੈਕਟਰ ਹੈਲਥ ਸਰਵਿਸਿਜ਼, ਐਨੀਮਲ ਹਸਬੈਂਡਰੀ, ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਵੀ ਵੈਟਨੇਰੀਅਨ ਔਰ ਅਦਰਵਾਈਜ਼ ਡਾਕਟਰਸ, ਇੰਜੀਨੀਅਰਸ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਕਿੰਨੇ ਸਟੂਡੈਂਟ ਆਏ ਉਸ ਪੀਰੀਅਡ 'ਚ ਵੀ। ਲੇਕਿਨ ਫਿਰ ਵੀ ਜੇ ਕਹਿਣਾ ਹੋਏ ਕਿ ਬਹੁਤ ਵੱਡਾ ਜਿਹੜਾ ਤਬਕਾ ਜਿਹੜਾ ਬੌਧਿਕ ਪੱਧਰ ਤੇ ਜਾਂ ਜਿਹਨਾਂ ਨੂੰ ਬੁੱਧੀਜੀਵੀ ਕਿਹਾ ਜਾਂਦਾ ਹੈ, ਉਹ ਜਿਹਨੂੰ ਤੁਸੀਂ ਡਰਾਇੰਗ ਰੂਮ ਜਾਂ ਆਮ ਚੇਅਰ ਫਿਲਾਸਫਰ ਕਹਿੰਦੇ ਹੋ, ਉਸ ਲੈਵਲ ਤੇ ਤਾਂ ਉਹਨਾਂ ਦੀ ਚਰਚਾ ਜ਼ਰੂਰ ਹੋਈ, ਲੇਕਿਨ ਉਹਨਾਂ ਦੀ ਕੋਈ ਬਹੁਤੀ ਪਾਰਟਿਸਪੇਸ਼ਨ ਨਜ਼ਰ ਨਹੀਂ ਆਈ। ਉਹਦੇ 'ਚ ਇੱਕ ਡਰ ਵੀ ਹੈ ਕਿਉਂਕਿ ਜਿਹੜਾ ਬੰਦਾ ਫਿਰ ਥੋੜ੍ਹਾ ਬਹੁਤ ਪੜ੍ਹ ਲਿਖ ਕੇ ਆਪਣੇ ਸਟੇਚਰ ਦੇ ਮੁਤਾਬਕ ਐਸਟੈਬਲਿਸ਼ ਹੋ ਜਾਂਦਾ ਹੈ, ਉਹ ਓਪਨਲੀ ਨਹੀਂ ਆਉਣਾ ਚਾਹੁੰਦਾ। ਕਿਸੇ ਹੱਦ ਤੱਕ ਜਿਹੜੀ ਆਪ ਹੁਦਰਾਪਨ ਵੀ ਸਾਡੀਆਂ ਧਿਰਾਂ ਦੇ ਵਿੱਚ ਹੁੰਦਾ ਜਾਂ ਅੱਜ ਵੀ ਹੈ। ਅੱਜ ਵੀ ਸਾਡਾ ਇੱਕ ਤਬਕਾ ਜਿਵੇਂ ਬਿਹੇਵ ਕਰਦਾ, ਉਹਦੇ ਥੱਲੇ ਉਹ ਉਹਨਾਂ ਨੂੰ ਸਪੇਸ ਨਹੀਂ ਦਿੰਦੇ ਜਿਹੜੇ ਕਿ ਤੁਹਾਡੇ ਨਾਲ ਡਿਸਐਗਰੀ ਵੀ ਕਰਦੇ ਹੋ। ਕੋਈ ਜ਼ਰੂਰੀ ਨਹੀਂ ਹੈ ਵੀ ਜਦੋਂ ਜੇ ਤਾਂ ਅਸੀਂ ਇਹੀ ਕ੍ਰਾਈਟੇਰੀਆ ਰੱਖਣਾ ਹੈ ਕਿ ਵੀ ਜਿਹੜਾ ਪੂਰੀ ਤਰ੍ਹਾਂ ਪ੍ਰਤੀਬੱਧ ਵੀ ਹੋਏ, ਪ੍ਰਤੀਬੱਧਤਾ ਵੀ ਹੋਏ, ਖਾਲਸਾਈ ਸਰੂਪ ਵੀ ਹੋਏ, ਅੰਮ੍ਰਿਤਧਾਰੀ ਵੀ ਹੋਏ, ਔਰ ਦੂਸਰਾ ਵੀ, ਫਿਰ ਤਾਂ ਜਗ ਮੈਂ ਉੱਤਮ ਕਾਂਢੀਏ ਫਿਰਲੇ ਕਹੀ ਕੇ ਵਾਲੀ ਗੱਲ ਹੁੰਦੀ ਹੈ। ਸੋ ਸਾਨੂੰ ਇਹ ਮੰਨ ਕੇ ਤੁਰਨਾ ਹੋਏਗਾ ਕਿ ਭਾਈ ਜਦੋਂ ਅਸੀਂ ਇੱਕ ਇਸ ਕਿਸਮ ਦੀ ਮੂਵਮੈਂਟ ਨੂੰ ਰਨ ਕਰਦੇ ਤਾਂ ਫਿਰ ਸਾਨੂੰ ਉਹਨਾਂ ਨੂੰ ਵੀ ਜਿਹੜੇ ਸ਼ਾਇਦ ਪ੍ਰੈਕਟੀਕਲ ਲਾਈਫ ਦੇ ਵਿੱਚ ਉਵੇਂ ਪ੍ਰੈਕਟਿਸਿੰਗ ਨਾ ਹੋਣ ਜਾਂ ਬਾਹਰ ਮੁਖੀ ਤੌਰ ਦੇ ਉੱਤੇ ਉਹਨਾਂ 'ਚ ਕੁਝ ਕਮਜ਼ੋਰੀਆਂ ਵੀ ਹੋਣ, ਲੇਕਿਨ ਜਿਹੜੇ ਪੰਥ ਦੇ ਇਸ ਸੰਘਰਸ਼ ਦੇ ਨਾਲ ਖਲੋਤੇ ਨੇ ਦਿਲੋਂ, ਜਿਹੜੇ ਨੇ ਉਹ ਗੁਰੂ ਚਰਨਾਂ 'ਚ ਅਰਦਾਸ, ਮੈਂ ਤਾਂ ਇਹ ਸਮਝਦਾ ਵੀ ਜਿਹੜਾ ਕੋਈ ਵੀ ਨਹੀਂ ਕੁਛ ਕਰ ਰਿਹਾ, ਜੇ ਅਰਦਾਸ ਕਰਦਾ ਪੰਥ ਦੇ ਲਈ, ਉਹ ਵੀ ਸਾਡਾ ਸਾਥੀ ਸਹਿਯੋਗੀ ਹੈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਵੇਲੇ ਔਰ ਇਹਨਾਂ 40 ਸਾਲਾਂ 'ਚ ਹੋ ਸਕਦਾ ਹੈ ਜੂਨ 84 ਤੋਂ ਇੱਕਦਮ ਬਾਅਦ ਭਾਵੁਕਤਾ ਜਿਹੜੀ ਹੈ ਉਹ ਡਰਾਈਵ ਕਰ ਰਹੀ ਸੀ, ਐਮੋਸ਼ਨ ਡਰਾਈਵ ਕਰਦਾ ਸੀ। 1994-95 ਤੱਕ ਆਉਂਦਿਆਂ ਜਿਹੜਾ ਇੱਕ ਡਾਊਨਵਰਡ ਟ੍ਰੈਂਡ ਸਰਕਾਰੀ ਜ਼ੁਲਮ ਨੇ ਜਾਂ ਇਹ ਸਾਰੀ ਮੂਵਮੈਂਟ ਨੂੰ ਕਾਲਾ ਦੌਰ ਔਰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਇਵੇਂ ਬਦਨਾਮ ਕੀਤਾ। ਔਰ ਸਾਡੀਆਂ ਧਿਰਾਂ ਦੇ ਕੋਲ ਉਸ ਵੇਲੇ ਕੋਈ ਐਸੇ ਪਲੇਟਫਾਰਮ ਨਹੀਂ ਸੀ ਜਿਹਦੇ ਰਾਹੀਂ ਉਹ ਆਪਣਾ ਕੇਸ ਪ੍ਰੈਜ਼ੈਂਟ ਕਰ ਸਕਦੇ। ਪਰ ਓਵਰ ਏ ਪੀਰੀਅਡ ਆਫ ਟਾਈਮ, ਜਦੋਂ ਹੁਣ ਅਸੀਂ 40 ਸਾਲਾਂ ਦੀ ਗੱਲ ਕਰ ਰਹੇ ਹਾਂ ਸੰਘਰਸ਼ ਜੂਨ 84 ਤੋਂ ਬਾਅਦ ਦੀ, ਫਿਰ ਕਿੰਨਾ ਕੁਛ ਇਸ ਵਿਚਾਲੇ ਆਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਕਿਸਾਨ ਮੂਵਮੈਂਟ ਜਿਹੜੀ ਅੱਜ ਵੀ ਚੱਲ ਰਹੀ ਹੈ, ਔਰ ਜਿਹੜਾ ਰਵੱਈਆ ਦਿੱਲੀ ਦੇ ਵਿੱਚ ਜਾਂ ਹਿੰਦੂ ਤਵੀਆਂ ਦਾ ਓਵਰਆਲ, ਜਾਂ 40 ਸਾਲਾਂ 'ਚ ਇਨਸਾਫ ਨਾਂ ਦੀ ਕੋਈ ਚੀਜ਼ ਨਾ ਹੋਣਾ, ਪੰਜਾਬ ਦੀ ਲੁੱਟ ਖਸੁੱਟ। ਸੋ ਇਸ ਨੇ ਹੁਣ ਉਹ ਤਬਕਾ ਵੀ ਜਿਹੜਾ ਇੱਕ ਸਟੇਜ ਦੇ ਉੱਤੇ ਜਿਹੜਾ ਉਹ ਆਪਣੇ ਆਪ ਨੂੰ ਬਹੁਤ ਸੀਮਤ ਦਾਇਰੇ 'ਚ ਰੱਖ ਕੇ ਸੋਚਦਾ ਸੀ, ਅੱਜ ਵੀ ਬੇਸ਼ੱਕ ਉਹ ਖੁੱਲ੍ਹ ਕੇ ਸ਼ਾਇਦ ਆਉਣ ਲਈ ਜਿਹੜੀ ਉਹ ਨਾ ਹੋਣ ਤਿਆਰ, ਲੇਕਿਨ ਉਹ ਹਮਦਰਦੀ ਵੀ ਰੱਖਦੇ ਨੇ। ਉਹ ਸਾਰੇ ਚਾਹੁੰਦੇ ਵੀ ਨੇ ਕਿ ਭਾਈ ਸਿੱਖਾਂ ਦਾ ਕੁਛ ਬਣਨਾ ਚਾਹੀਦਾ। ਔਰ ਇਹ ਭਾਵਨਾ ਕਾਫੀ ਵੱਡੇ ਪੈਮਾਨੇ ਤੇ ਮੈਂ ਇਸ ਤਬਦੀਲੀ ਨੂੰ ਦੇਖਦਾ। ਸੋ ਅਸੀਂ ਸਮਝਦੇ ਹਾਂ ਵੀ TV 84 ਇੱਕ ਉਹ ਪਲੇਟਫਾਰਮ ਹੈ ਪੰਥਕ ਆਵਾਜ਼ ਦਾ। ਹਾਲਾਂਕਿ ਜਦੋਂ ਹੁਣ ਅਸੀਂ ਇਹ ਸਾਡੀ ਟਾਈਮਿੰਗ ਪ੍ਰਾਈਮ ਸਾਡਾ ਨਾਈਟ ਟਾਈਮ ਸ਼ੋਅ ਚੱਲ ਰਿਹਾ ਹੁੰਦਾ, ਮੇਰਾ ਖਿਆਲ ਹੈ 3-4 ਹੋਰ ਪ੍ਰੋਗਰਾਮ ਵੀ ਜਿਹੜੇ ਨੇ ਲਾਈਵ ਥਾਂ ਥਾਈਂ ਚੱਲ ਰਹੇ ਨੇ। ਹਾਲਾਂਕਿ ਇੱਕ ਸੱਜਣ ਅੱਜ ਮੈਨੂੰ ਕਾਲ ਕਰਕੇ ਕਹਿਣ ਲੱਗੇ ਕਿ ਜੀ ਇਹਨਾਂ ਨੂੰ ਟਾਈਮ
ਵੱਖਰਾ ਰੱਖਣਾ ਚਾਹੀਦਾ ਹੈ ਜਦੋਂ ਆਲਰੇਡੀ ਮੈਂ ਕਿਹਾ ਜੀ ਕੋਈ ਗੱਲ ਨਹੀਂ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਅਸੀਂ 13 ਸਾਲ ਪਹਿਲਾਂ ਇਸ ਪਲੇਟਫਾਰਮ ਨੂੰ ਲਾਂਚ ਕੀਤਾ ਤਾਂ ਉਦੋਂ ਸਾਡੀ ਇਕੱਲੀ ਆਵਾਜ਼ ਸੀ ਔਰ ਨਤੀਜੇ ਦੇ ਤੌਰ ਦੇ ਉੱਤੇ ਬੇਸ਼ੱਕ ਉਸ ਪੀਰੀਅਡ 'ਚ ਇੱਕ ਸਟੈਂਡਰਡ ਐਸਟੈਬਲਿਸ਼ ਕਰਨਾ, ਇੱਕ ਕਲਾਸਿਕ, ਔਰ ਜਿਹੜੇ ਸਾਡੇ ਖਾਸ ਤੌਰ 'ਤੇ ਪਾਕਿਸਤਾਨੀ ਭਰਾਵਾਂ ਨੇ ਸ਼ੁਰੂ 'ਚ ਸਾਨੂੰ ਜੁਆਇਨ ਕੀਤਾ ਜਾਂ ਲਿਖਣਾ, ਉਹਨਾਂ ਨੇ ਇਹ ਕਹਿਣਾ ਕਿ ਵੀ ਅਸੀਂ ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਪੰਜਾਬੀ ਜ਼ਬਾਨ ਦੇ ਵਿੱਚ ਵੀ ਇੰਟਰਨੈਸ਼ਨਲ ਪੋਲਿਟਿਕਸ ਡਿਸਕਸ ਹੋ ਸਕਦੀ ਹੈ ਜਾਂ ਪੰਜਾਬੀ ਜ਼ਬਾਨ ਰਾਹੀਂ ਇਸ ਪੱਧਰ ਦੇ ਉੱਤੇ ਜਿਹੜਾ ਮਾਤ ਕਰਨ ਵਾਲਾ ਹੈ ਦੂਸਰਿਆਂ ਇੰਟਰਨੈਸ਼ਨਲ ਸ਼ੋਜ਼ ਨੂੰ ਵੀ ਕਿ ਵੀ ਸ਼ੋਅ ਨਿਰਧਾਰਿਤ ਕੀਤਾ ਜਾ ਸਕਦਾ ਹੈ। ਫਿਰ ਅਸੀਂ ਪਹਿਲਾਂ ਇੱਕ ਸਿੰਗਲ ਗੋ ਵਾਲਾ ਹੀ ਪ੍ਰੋਗਰਾਮ ਹੁੰਦਾ ਸੀ, 1 ਘੰਟੇ ਦਾ, ਫਿਰ 1.5 ਘੰਟੇ ਦਾ ਕੀਤਾ, ਫਿਰ ਸੈਗਮੈਂਟਸ ਬਣਾਉਣੇ ਸ਼ੁਰੂ ਕੀਤੇ। ਪਰ ਮੈਂ ਦੇਖਦਾ ਵੀ ਜਿਹੜੇ ਪੈਟਰਨ ਤੱਕ ਪਹੁੰਚਣ ਲਈ ਅਸੀਂ ਉਹ ਸਾਰਾ ਸਫ਼ਰ ਤੈਅ ਕੀਤਾ, ਜਿਹੜੇ ਹੁਣੇ ਹੀ ਨਵੇਂ ਸਾਲ 2 ਸਾਲ 'ਚ ਜਿਹੜੇ ਲਾਂਚ ਹੋਏ ਜਾਂ ਆਏ ਨੇ, ਉਹਨਾਂ ਨੇ ਉਹੀ ਪੈਟਰਨ ਅਖਤਿਆਰ ਕੀਤਾ ਜੀ ਕਿ ਉਵੇਂ ਹੀ ਉਹ ਕਰਦੇ ਨੇ। ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਵੀ ਚਲੋ ਐਟਲੀਸਟ ਭਾਵੇਂ ਇੱਕ ਆਪਣੇ ਕਿਸਮ ਦਾ ਕੰਪੀਟੀਸ਼ਨ ਕੀ ਹੈ ਜਿਹੜਾ ਪੰਥ ਦੀ ਗੱਲ ਕਰਦਾ ਹੈ ਕਿਸੇ ਵੀ ਪਲੇਟਫਾਰਮ ਤੋਂ ਖਲੋ ਕੇ ਜਾਂ ਕਿਸੇ ਵੀ ਅੰਦਾਜ਼ੇ ਦੇ ਨਾਲ, ਉਹ ਜਿਹੜਾ ਪੰਥ ਦੀ ਸੇਵਾ ਹੀ ਕਰਦਾ ਹੈ। ਸੋ ਅਸੀਂ ਇਹ ਜਿਹੜੀ ਪਿਆਰੀ ਡਾਕਟਰ ਜੋੜੀ ਹੈ ਜਿਨ੍ਹਾਂ ਦੀ ਮਹਿਮਾਨ ਨਵਾਜ਼ੀ ਦਾ ਵੀ ਅਸੀਂ ਆਨੰਦ ਮਾਣਿਆ ਆਪਣੀ ਪਿਛਲੀ ਵਿਜ਼ਿਟ ਵੇਲੇ ਜਦੋਂ ਅਸੀਂ ਕੈਨੇਡਾ ਤੋਂ ਸਿਐਟਲ ਰੁਕੇ, ਔਰ ਮਹਾਰਾਜ ਰਹਿਮਤ ਕਰਨ, ਇਹਨਾਂ ਨੂੰ ਚੜ੍ਹਦੀ ਕਲਾ ਦੇਣ ਔਰ ਇਵੇਂ ਹੀ ਪੰਥ ਦੀ ਸੇਵਾ ਕਰਨ। ਔਰ ਅਸੀਂ ਇਹ ਨਾਲ ਗੁਜ਼ਾਰਿਸ਼ ਵੀ ਕਰਾਂਗੇ ਕਿ ਵੀ ਸਾਨੂੰ ਡੇ ਟੂ ਡੇ ਕਹਿਣ ਦੀ ਲੋੜ ਨਹੀਂ ਹੋਣੀ ਚਾਹੀਦੀ। ਤੁਹਾਡੀ ਸਪਾਂਸਰਸ਼ਿਪ ਜੋ ਵੀ ਤੁਸੀਂ, ਹਾਲਾਂਕਿ ਕਈ ਪੁੱਛਦੇ ਨੇ ਜੀ ਕਿੰਨਾ ਅਮਾਊਂਟ ਹੈ ਜਾਂ ਕੀ ਹੈ, ਮੈਂ ਕਿਹਾ ਜੀ ਜਿੰਨੇ ਸਾਡੇ ਖਰਚੇ ਨੇ, ਜੇ ਸਾਨੂੰ $1000 ਦੀ ਸਪਾਂਸਰਸ਼ਿਪ ਮਿਨੀਮਮ ਆਏ ਤਾਂ ਅਸੀਂ ਬ੍ਰੇਕ ਈਵਨ ਹੁੰਦੇ ਆ। ਪਰ ਜਿਹੜੇ ਵੀਰ ਭੈਣਾਂ ਜੋ ਵੀ ਅਫੋਰਡ ਕਰ ਸਕਦੇ ਨੇ, ਸਾਡਾ ਇਹ ਵੀ ਯਤਨ ਹੈ ਕਿ ਸਾਡਾ ਇਨਕਲੂਸਿਵ ਹੋਏ, ਇਹ ਇੱਕ ਖਾਸ ਕਲੱਬ ਤੱਕ ਮਹਿਦੂਦ ਨਾ ਰਹੇ, ਆਮ ਸਿੱਖ ਸੰਗਤ ਦੀ ਵੀ ਪਾਰਟਿਸਿਪੇਸ਼ਨ ਹੋਏ। ਔਰ ਤੁਸੀਂ ਜਿਹੜਾ, ਕਿਉਂਕਿ ਸਟਰਗਲਿੰਗ ਹੁੰਦਾ ਹੀ ਹੈ ਆਲਵੇਜ਼ ਜਦੋਂ ਤੁਸੀਂ ਇਸ ਲੈਵਲ ਦਾ ਜਿਹੜਾ ਇੱਕ ਐਂਡੇਵਰ ਸ਼ੁਰੂ ਕਰਦੇ ਹੋ, ਫਿਰ ਕੱਲਾ ਇਹੀ ਨਹੀਂ ਹੈ ਵੀ ਸਾਡਾ ਚਲੋ ਇੱਕ ਪੰਥਕ ਪਲੇਟਫਾਰਮ ਹੈ, ਲੇਕਿਨ ਇਸ ਦੇ ਨਾਲ ਘੱਟੋ ਘੱਟ 15 ਸਿੱਖ ਪਰਿਵਾਰ ਨੇ ਜਿਹੜੇ TV 84 ਲਈ ਜਿਹੜੇ ਇੰਡੀਵਿਜੂਅਲਸ ਕੰਮ ਕਰਦੇ ਨੇ, ਉਹਨਾਂ ਦੀ ਰੋਟੀ ਰੋਜ਼ੀ ਵੀ ਇਸ ਦੇ ਨਾਲ ਜੁੜੀ ਹੋਈ ਹੈ। ਸੋ ਇਹ ਵੀ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਵੀ ਇੱਕ ਖਿਦਮਤ ਹੈ ਜਦੋਂ ਅਸੀਂ ਈਵਨ ਜਿਹੜੀ ਟੀਮ ਸਾਡੀ ਆਲ ਓਵਰ, ਕੁਛ ਜਿਹੜੇ ਨੇ ਆਪਣੀ ਆਪ ਨੂੰ ਖਤਰੇ 'ਚ ਪਾ ਕੇ, ਕੁਛ ਆਪਣੀ ਆਈਡੈਂਟੀਟੀ ਲੁਕੋ ਕੇ ਸਰਵ ਕਰਦੇ ਨੇ। ਸੋ ਤੁਹਾਡੀ ਹਮਾਇਤ ਜਿਹੜੀ ਹੈ ਫਾਈਨੈਂਸ਼ੀਅਲ ਜਿਹੜੀ ਹੈ ਉਹ ਸਾਡੇ ਲਈ ਬੜੀ ਅਹਿਮ ਹੈ। ਗੱਲ ਜੇ ਅਸੀਂ ਇੰਟਰਨੈਸ਼ਨਲ ਪਲੇਟਫਾਰਮ ਦੀ ਕਰਦੇ ਹਾਂ, ਹਾਲਾਂ ਜਦੋਂ ਅਸੀਂ ਡੀਕੋਡ ਕੀਤਾ ਪ੍ਰੈਜ਼ੀਡੈਂਟ ਟਰੰਪ ਦੀ 2.25 ਘੰਟੇ ਦੀ ਜਿਹੜੀ ਉਹਨਾਂ ਦੀ ਜੁਆਇੰਟ ਇਜਲਾਸ ਜਿਹਨੂੰ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਕਹਿੰਦੇ ਨੇ, ਉਸ ਦੀ ਬਹੁਤਿਆਂ ਨੇ ਤਾਰੀਫ ਕੀਤੀ। 1-2 ਵੀਰਾਂ ਨੇ ਇਹ ਵੀ ਲਿਖਿਆ ਕਿ ਜੀ ਤੁਸੀਂ ਪੰਜਾਬ ਦੇ ਇਸ਼ੂ ਹੀ ਡਿਸਕਸ ਕਰਿਆ ਕਰੋ, ਲੇਕਿਨ ਅਸੀਂ ਸਮਝਦੇ ਹਾਂ ਕਿ ਵੀ ਇਸ ਸਾਰੇ ਪਾਰਟ ਨੇ। ਅੱਜ ਤੁਹਾਨੂੰ ਗਲੋਬਲੀ ਸੋਸ਼ਲ ਮੀਡੀਆ ਤੇ YouTube ਤੇ ਉਹ ਸਿੱਖ ਐਕਟਿਵਿਸਟ ਮਿਲ ਜਾਣਗੇ ਜਿਹੜੇ ਪੂਰੀ ਪੈਣੀ ਨਜ਼ਰ ਰੱਖਦੇ ਨੇ ਕਿ ਇੰਟਰਨੈਸ਼ਨਲੀ ਕੀ ਹੋ ਰਿਹਾ ਦੁਨੀਆ 'ਚ, ਕੀ ਚੱਲ ਰਿਹਾ ਹੈ ਔਰ ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ। ਔਰ ਦੂਸਰਾ, ਇਹਦੇ ਲਈ ਇਸ ਤੱਕ ਪਹੁੰਚਾਉਣ ਲਈ ਇੱਕ ਓਵਰਨਾਈਟ ਨਹੀਂ ਹੈ, ਇੱਕ ਲੰਮਾ ਪੈਂਡਾ ਤੈਅ ਕੀਤਾ ਹੈ। ਔਰ ਇਹ ਵੀ ਬਹੁਤਿਆਂ ਨੂੰ ਸਮਝ ਆਈ ਹੈ ਕਿ ਜਿਹੜੀਆਂ ਅੱਜ ਜਿਹੜਾ ਇੱਕ ਨਵਾਂ ਵਰਲਡ ਆਰਡਰ ਜਾਂ ਡਿਸਆਰਡਰ ਜੋ ਵੀ ਉੱਭਰ ਰਿਹਾ, 80 ਸਾਲ ਪੁਰਾਣਾ ਵਰਲਡ ਆਰਡਰ ਜਿਹੜਾ ਹੈ ਉਹ ਡਿਸਟਰੋਏ ਹੋ ਚੁੱਕਾ ਹੈ। ਔਰ ਇਹਦੇ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਨੇ। ਔਰ ਇਹ ਜਦੋਂ ਅਸੀਂ 80 ਸਾਲ ਪਹਿਲਾਂ ਕਹਿੰਦੇ ਹਾਂ, ਜ਼ਾਹਰ ਹੈ ਸੈਕੰਡ ਵਰਲਡ ਵਾਰ ਜਾਂ ਦੂਸਰੀ ਆਲਮੀ ਜੰਗ 1939 ਤੋਂ 1945 ਤੱਕ ਹੋਈ, ਔਰ ਉਹਦੇ 'ਚ ਜ਼ਾਹਰ ਹੈ ਕਿ ਵੀ ਜਿਹੜਾ ਕਲੋਨੀਅਲ ਪਾਵਰ ਸੀ ਯੂਰਪ ਦੀਆਂ, ਜਿਨ੍ਹਾਂ ਦੇ ਵਿੱਚ ਬ੍ਰਿਟਿਸ਼ ਮੁੱਖ ਸੀ, ਫਰੈਂਚ ਸਨ, ਨਾਰਵੀਜੀਅਨ ਸਨ, ਬੈਲਜੀਅਮ ਦੇ ਸਨ, ਸਪੈਨਿਸ਼ ਸਨ, ਪੁਰਤਗਾਲੀ ਸਨ। ਹਾਲਾਂ ਸਾਡੇ ਕੰਟੀਨੈਂਟ ਦੇ ਵਿੱਚ ਤਾਂ ਇਹ ਜਿਹੜੇ ਦੂਸਰੇ ਨੇ, ਇਹ ਡੱਚ ਵੀ ਇਹ ਸਾਡੇ ਆਏ, ਦੂਜੇ ਵੀ ਇਹ ਫਰੈਂਚ ਵੀ ਆਏ, ਲੇਕਿਨ ਬ੍ਰਿਟਿਸ਼ ਨੇ ਹੀ ਜਿਹੜਾ ਉਹਨੂੰ ਫਾਈਨਲੀ ਇਹਨਾਂ ਸਾਰਿਆਂ ਨੂੰ ਖੂੰਜੇ ਲਾ ਕੇ, ਪੁਰਤਗਾਲੀਆਂ ਦੇ ਕੋਲ 1960-61 ਤੱਕ ਗੋਆ ਸੀ ਉਹਨਾਂ ਦੇ ਕੋਲ, ਬਾਕੀ ਜਿਹੜੇ ਨੇ ਉਹ ਬ੍ਰਿਟਿਸ਼ ਨੇ ਹੀ
ਡੋਮੀਨੇਟ ਕੀਤਾ ਸੀ ਜੀ ਔਰ ਉਦੋਂ ਤੱਕ ਉੱਥੇ ਬੈਠਿਆਂ ਨੂੰ ਬਹੁਤਿਆਂ ਨੂੰ ਕੋਈ ਬਹੁਤਾ ਇਲਮ ਵੀ ਨਹੀਂ ਸੀ। ਅਮਰੀਕਾ ਜਿਹੜਾ ਖੁਦ 1930ਵਿਆਂ ਦੀ ਜੇ ਅਸੀਂ ਗੱਲ ਕਰੀਏ ਤਾਂ ਖੁਦ ਗ੍ਰੇਟ ਡਿਪਰੈਸ਼ਨ ਦਾ ਸ਼ਿਕਾਰ ਸੀ। ਇਕਨੋਮੀ ਜਾਂ ਦੂਜਾ ਦਾ ਬੁਰਾ ਹਾਲ, ਲੋਕ ਮਰ ਰਹੇ ਸੀ ਭੁੱਖ ਨੰਗ ਨਾਲ, ਜੀ ਮਾਈਗ੍ਰੇਸ਼ਨਸ ਹੋ ਰਹੀਆਂ ਸੀ ਸਟੇਟ ਟੂ ਸਟੇਟ। ਪਰ ਇਸ ਸਾਰੇ ਪੀਰੀਅਡ 'ਚ ਦੂਸਰੀ ਆਲਮੀ ਜੰਗ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸੋਵੀਅਤ ਯੂਨੀਅਨ, ਹਾਲਾਂ ਰਸ਼ੀਆ ਆਪਣੇ ਆਪ ਦੇ ਵਿੱਚ ਇੱਕ ਪਾਵਰ ਰਿਹਾ 19th 20th, ਉਸ ਤੋਂ ਪਹਿਲੀਆਂ ਸੈਂਚਰੀਜ਼ ਦੇ ਵਿੱਚ ਵੀ ਉਹਨਾਂ ਦੇ ਆਪਣੇ ਏਮ ਰਹੇ ਨੇ। ਗ੍ਰੇਟ ਗੇਮ ਬ੍ਰਿਟਿਸ਼ ਇੱਕ ਆਪਣਾ ਉਹ ਸਾਰੇ ਨੂੰ ਕਰਦਾ ਰਿਹਾ। ਰਸ਼ੀਆ ਦਾ ਐਂਬੀਸ਼ਨ ਇੰਡੀਅਨ ਓਸ਼ਨਸ ਤੱਕ ਆਉਣਾ ਵੀ ਰਿਹਾ। ਇਸ ਲਈ ਜਦੋਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅੰਮ੍ਰਿਤਸਰ ਦੀ ਟ੍ਰੀਟੀ ਕੀਤੀ 1809 ਦੇ ਵਿੱਚ, ਤੇ ਉਹਦਾ ਪਿੱਛੇ ਇੱਕ ਵੱਡਾ ਕਾਰਨ ਜਿਹੜਾ ਇਹ ਵੀ ਸੀ ਕਿ ਉਹ ਆਪਣੇ ਉਹਨਾਂ ਬਾਰਡਰਸ ਨੂੰ ਜਿਹੜੇ ਫਰੰਟੀਅਰਸ ਅਫਗਾਨਿਸਤਾਨ ਦੇ ਨਾਲ ਸੀ ਉਹ ਸਿਕਿਉਰ ਰੱਖਣਾ ਚਾਹੁੰਦੇ ਸੀ ਕਿ ਸਿੱਖ ਹੀ ਉਸ ਨੂੰ ਪ੍ਰੋਟੈਕਟ ਕਰ ਸਕਦੇ ਨੇ, ਕਿਉਂਕਿ ਉਹਨਾਂ ਨੂੰ ਇਹ ਫੀਅਰ ਸੀ ਕਿ ਰਸ਼ੀਆ ਜਿਹੜਾ ਉਹ ਉਧਰ ਦੀ ਆ ਸਕਦਾ ਹੈ। ਔਰ ਅਸੀਂ 1979 'ਚ ਦੇਖਿਆ ਕਿ ਰਸ਼ੀਆ ਅਫਗਾਨਿਸਤਾਨ 'ਚ ਆਇਆ ਔਰ 10 ਸਾਲ ਦੀ ਜੰਗ ਤੋਂ ਬਾਅਦ ਹੀ ਉਹਨੂੰ ਡਿਫੀਟ ਹੋਈ ਔਰ ਜਾਣਾ ਪਿਆ। ਸੋ ਇਹ ਈਵਨ 19ਵੀਂ ਸਦੀ ਦੇ ਪਹਿਲੇ ਹਿੱਸੇ 'ਚ ਵੀ ਇਹ ਪਾਰਟ ਚੱਲ ਰਿਹਾ ਸੀ ਕਿ ਰਸ਼ੀਆ ਨੂੰ ਚੈੱਕ ਕਿਵੇਂ ਕਰਨਾ, ਔਰ ਇਹ ਇੱਕ ਵੱਡਾ ਪਾਰਟ ਸੀ ਕਿ ਅੰਗਰੇਜ਼ ਜਿਹੜੇ ਨੇ ਜਿਹੜੀ ਉਹਨਾਂ ਨੇ ਸਿੱਖਾਂ ਦੇ ਨਾਲ ਟ੍ਰੀਟੀ ਕੀਤੀ, ਸਤਲੁਜ ਹੱਦ ਮਿੱਥੀ ਗਈ ਔਰ ਉਹ ਜਿਹੜੀ ਹੈ ਆਲਮੋਸਟ 40 ਸਾਲ ਫੰਕਸ਼ਨਲ ਰਹੀ ਉਹ ਟ੍ਰੀਟੀ। 1849 'ਚ ਅੰਗਰੇਜ਼ਾਂ ਨੇ ਉਹਨੂੰ ਵਾਇਲੇਟ ਕਰਕੇ ਆਪ ਹੀ ਜਿਹੜੀਆਂ ਜੰਗਾਂ ਛੇੜ ਕੇ, ਜਿਨ੍ਹਾਂ ਨੂੰ ਜੰਗ ਹਿੰਦ ਪੰਜਾਬ ਸ਼ਾਹ ਮੁਹੰਮਦ ਨੇ ਕਿਹਾ, ਤੇ ਸਿੱਖ ਐਮਪਾਇਰ ਨੂੰ ਉਹਨਾਂ ਨੇ ਜਿਹੜਾ ਉਹ ਆਪਣੇ 'ਚ ਜਜ਼ਬ ਕੀਤਾ ਜੀ। ਹੁਣ ਔਰ ਬ੍ਰਿਟਿਸ਼ ਜਿਹੜੇ ਨੇ ਉਹ ਪੀਕ ਵੱਲ ਗਏ ਔਰ ਇਹ ਜਿਹੜਾ ਅਖਾਣ ਅਕਸਰ ਸੁਣਿਆ ਜਾਂਦਾ ਸੀ, ਸਾਡੇ ਬਜ਼ੁਰਗ ਵੀ ਦੁਹਰਾਉਂਦੇ ਹੁੰਦੇ ਸੀ ਕਿ ਅੰਗਰੇਜ਼ੀ ਰਾਜ ਵਿੱਚ ਸੂਰਜ ਕਦੇ ਅਸਤ ਨਹੀਂ ਹੁੰਦਾ। ਮਤਲਬ ਇਹ ਸੀ ਕਿ ਵੀ ਜਦੋਂ ਸੂਰਜ ਚੜ੍ਹਦਾ ਹੈ ਸਭ ਤੋਂ ਪਹਿਲਾਂ ਸਾਡੇ ਪਲੈਨਟ ਤੇ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਸੂਰਜ ਦੀਆਂ ਕਿਰਨਾਂ ਆਉਂਦੀਆਂ ਨੇ, ਉਹ ਵੀ ਬ੍ਰਿਟਿਸ਼ ਕਾਲੋਨੀ ਸੀ। ਤੇ ਜਿੱਥੇ ਸੈੱਟ ਹੁੰਦਾ ਆ ਕੇ ਵੈਨਕੂਵਰ ਦੇ ਵਿੱਚ, ਉਹ ਵੀ ਬ੍ਰਿਟਿਸ਼। ਔਰ ਅਫਰੀਕਾ ਦੇ ਵਿੱਚ, ਏਸ਼ੀਆ ਦੇ ਵਿੱਚ, ਇੰਡੀਆ ਨੂੰ ਤਾਂ ਜਿਹੜਾ ਸਾਰਾ ਹੀ ਕੰਟੀਨੈਂਟਸ ਇੰਡੀਆ ਨਾਂ ਵੀ ਉਹਨਾਂ ਦਾ ਹੀ ਦਿੱਤਾ ਹੋਇਆ, ਉਹ ਤਾਂ ਜੂਲ ਆਫ ਦਾ ਬ੍ਰਿਟਿਸ਼ ਐਮਪਾਇਰ, ਕਿ ਵੀ ਬ੍ਰਿਟਿਸ਼ ਐਮਪਾਇਰ ਦੇ ਤਖਤ ਦੇ ਵਿੱਚ ਇੱਕ ਜੂਲ ਹੈ। ਔਰ ਕੋਈ ਸ਼ੱਕ ਵੀ ਨਹੀਂ ਹੈ ਕਿ ਬਹੁਤ ਕੁਝ ਲੁੱਟ ਖਸੁੱਟ ਵੀ ਇਹਨਾਂ ਨੇ ਕੀਤੀ। ਪਰ ਸੈਕੰਡ ਵਰਲਡ ਵਾਰ ਨੇ ਬ੍ਰਿਟਿਸ਼ ਦਾ ਥੱਲਾ ਲਾ ਦਿੱਤਾ। ਇੰਨੇ ਕਰਜ਼ਾਈ ਹੋ ਗਏ ਕਿ ਉਹ ਬਾਕੀਆਂ ਨੂੰ ਕੰਟਰੋਲ 'ਚ ਨਹੀਂ ਸੀ ਰੱਖ ਸਕਦੇ। ਔਰ ਅਗਲੇ 10 12 15 ਸਾਲਾਂ 'ਚ ਅਸੀਂ ਦੇਖਦੇ ਹਾਂ ਕਿ 60 ਦੇ ਕਰੀਬ ਉਹ ਮੁਲਕ ਜਿਨ੍ਹਾਂ ਨੂੰ ਕਾਲੋਨੀਜ਼ ਬਣਾਇਆ ਹੋਇਆ ਸੀ ਬ੍ਰਿਟਿਸ਼ ਨੇ, ਉਹ ਆਜ਼ਾਦ ਹੋਏ, ਜਿਹਨੂੰ ਅੱਜ ਕਾਮਨਵੈਲਥ ਦਾ ਨਾਂ ਦਿੱਤਾ ਜਾਂਦਾ। ਜਦੋਂ ਇਹ ਹੁੰਦਾ ਹੈ ਜੀ ਕਾਮਨਵੈਲਥ ਗੇਮਸ ਖੇਡਾਂ ਹੋ ਰਹੀਆਂ ਨੇ, ਤੇ ਉਹੀ ਸੀ ਜਿਹੜਾ ਇਹਨਾਂ ਦੀਆਂ ਕਾਲੋਨੀ ਸੀ। ਸੋ ਜ਼ਾਹਰ ਹੈ ਸੈਕੰਡ ਵਰਲਡ ਵਾਰ ਤੋਂ ਬਾਅਦ ਦੋ ਵੱਡੀਆਂ ਪਾਵਰਸ ਜਿਹੜੀਆਂ ਨੇ ਉਹ ਉੱਭਰਦੀਆਂ ਨੇ। ਅਮਰੀਕਾ, ਕਿਉਂਕਿ ਅਮਰੀਕਾ ਇੱਕੋ ਇੱਕ ਪਾਵਰ ਦੁਨੀਆ 'ਚ ਐਸੀ ਬਣ ਜਾਂਦੀ ਹੈ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹਦੇ ਕੋਲ ਐਟਮ ਬੰਬ ਹੈ। ਇਕੋਨਮੀ ਜਾਂ ਇਕਨੋਮਿਕਲੀ ਤਾਂ ਜੋ ਅੱਜ ਜਿੱਥੇ ਅੱਜ ਪਹੁੰਚੇ ਨੇ 29 ਟ੍ਰਿਲੀਅਨ ਡਾਲਰ ਦੀ ਇਕੋਨਮੀ, ਇਹ ਤਾਂ ਕਰੰਟ ਹੈ। ਲੇਕਿਨ ਮਿਲਟਰੀ ਪਾਵਰ ਦੇ ਤੌਰ ਦੇ ਉੱਤੇ ਔਰ ਫਿਰ ਹੌਲੀ ਇਕਨੋਮਿਕਲ ਪਾਵਰ ਦੇ ਤੌਰ ਤੇ ਅਮਰੀਕਾ ਦਾ ਉਭਾਰ ਹੁੰਦਾ। ਔਰ ਜਿਹੜਾ ਰਸ਼ੀਆ, ਜਿਹਦਾ ਨਾਂ ਸੋਵੀਅਤ ਯੂਨੀਅਨ ਸੀ, ਉਹ ਵੀ ਇੱਕ ਵੱਡੀ ਪਾਵਰ ਬਣਦਾ ਹੈ, ਕਿਉਂਕਿ ਲਗਭਗ ਅੱਧਾ ਯੂਰਪ, ਜਿਹਨੂੰ ਅਸੀਂ ਈਸਟਰਨ ਯੂਰਪ ਕਹਿੰਦੇ ਹਾਂ, ਉਸ ਦੇ ਉੱਤੇ ਉਹਦਾ ਕਬਜ਼ਾ ਹੁੰਦਾ ਹੈ। ਪੋਲੈਂਡ, ਹੰਗਰੀ, ਚੈਕੋਸਲੋਵਾਕੀਆ, ਈਸਟ ਜਰਮਨੀ ਔਰ ਵੈਸਟ ਯੂਰਪ ਜਿਹੜਾ ਹੈ ਉਸ ਦੇ ਉੱਤੇ ਅਮਰੀਕਾ ਦੀ ਡੋਮੀਨੈਂਸ ਹੁੰਦੀ ਹੈ। ਔਰ ਫਿਰ ਇਹ ਜਿਹੜਾ ਇਹ ਕਿਉਂਕਿ 1945 'ਚ ਦੂਸਰੀ ਆਲਮੀ ਜੰਗ ਖਤਮ ਹੋਈ, ਤੇ ਹੁਣ ਜਦੋਂ ਅਸੀਂ ਇਸ ਵਰ੍ਹਾ 2025 ਦੀ ਗੱਲ ਕਰ ਰਹੇ ਹਾਂ ਤੇ 80 ਸਾਲ ਇਸ ਦੇ ਵਿਚਾਲੇ ਨੇ। ਇਹਨਾਂ 80 ਸਾਲਾਂ ਦੇ ਵਿੱਚ ਫਿਰ ਇਹਨਾਂ ਦੋ ਪਾਵਰਸ ਦੀ, ਇੱਕ ਤਾਂ ਸ਼ੀਤ ਜੰਗ ਕੋਲਡ ਵਾਰ, ਉਹ ਚੱਲਦੀ ਰਹੀ, ਲੇਕਿਨ ਉਹ ਸੰਸਥਾਵਾਂ ਡਿਵੈਲਪ ਹੋਈਆਂ ਇੰਟਰਨੈਸ਼ਨਲੀ, ਜਿਨ੍ਹਾਂ 'ਚ ਜ਼ਾਹਰ ਹੈ ਯੂਨਾਈਟਿਡ ਨੇਸ਼ਨਸ, ਉਹਨਾਂ ਦੇ ਚਾਰਟਰ, ਸਾਂਝਾ ਵਪਾਰ। ਔਰ ਕਿਉਂਕਿ ਯੂਰਪ ਵੰਡਿਆ ਗਿਆ ਸੀ, ਅੱਧਾ ਯੂਰਪ ਸੋਵੀਅਤ ਯੂਨੀਅਨ ਦੇ ਇਨਫਲੂਐਂਸ ਥੱਲੇ ਸੀ, ਅੱਧਾ ਇਹਨਾਂ ਦੇ। ਸੋ ਸੋਵੀਅਤ ਯੂਨੀਅਨ ਨੂੰ ਅੱਗੋਂ ਚੈੱਕ ਕਰਨ ਦੇ ਲਈ, ਹਾਲਾਂ ਉਦੋਂ ਜੇ ਤੁਸੀਂ ਦੇਖੋ ਤਾਂ ਚਰਚਲ ਉਹ ਇਹ ਚਾਹੁੰਦਾ ਸੀ ਕਿ ਸੋਵੀਅਤ ਯੂਨੀਅਨ ਨੂੰ ਵੀ ਹੁਣ ਪੈ ਜਾਓ। ਉਹਨਾਂ ਨੂੰ ਲੱਗਦਾ ਸੀ ਵੀ ਅਮਰੀਕਾ ਸਾਡੇ ਨਾਲ ਹੈ, ਅਮਰੀਕਾ ਦੇ ਕੋਲ ਐਟਮ ਬੰਬ ਹੈ ਔਰ ਅਸੀਂ ਇਹਨਾਂ ਨੂੰ ਦੱਬ ਲਾਂਗੇ ਸੋਵੀਅਤਸ ਨੂੰ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਫਿਊਚਰ ਜਿਹੜਾ ਨੈਕਸਟ ਡੇਂਜਰ ਹੋਏਗਾ ਜਾਂ ਨੈਕਸਟ ਟਕਰਾਅ ਹੋਏਗਾ ਉਹ ਸੋਵੀਅਤ ਯੂਨੀਅਨ ਹੋਏਗਾ।
ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਫਿਰ ਸੋਵੀਅਤ ਯੂਨੀਅਨ ਔਰ ਅਮਰੀਕਾ ਨੇ ਇਹਨਾਂ 80 ਸਾਲਾਂ ਦੇ ਵਿੱਚ, ਬੇਸ਼ੱਕ ਦੂਸਰੀ ਸੰਸਾਰ ਜੰਗ ਤੋਂ ਬਾਅਦ ਤੀਸਰੀ ਵਰਲਡ ਵਾਰ ਨਹੀਂ ਹੋਈ, ਪਰ ਜਿੰਨੇ ਕੁ ਲੋਕ ਪਹਿਲੀ ਵਰਲਡ ਵਾਰ ਤੇ ਦੂਸਰੀ ਵਰਲਡ ਵਾਰ 'ਚ ਮਾਰੇ ਗਏ, ਜੇ ਉਹਨਾਂ ਦੋਨਾਂ ਦੀ ਗਿਣਤੀ ਇਕੱਠੀ ਕਰ ਲਈਏ ਤੇ ਉਹਦੇ ਨਾਲੋਂ ਜ਼ਿਆਦਾ ਲੋਕ ਇਹਨਾਂ 80 ਸਾਲਾਂ 'ਚ ਪ੍ਰੋਕਸੀ ਵਾਰਸ ਦੇ ਵਿੱਚ ਮਰੇ, ਜਿਹੜੀਆਂ ਪ੍ਰੋਕਸੀ ਵਾਰਸ ਨੂੰ ਅਮਰੀਕਾ ਜਾਂ ਸੋਵੀਅਤ ਯੂਨੀਅਨ ਸਪੋਰਟ ਕਰਦਾ ਸੀ। ਉਹ ਤੁਸੀਂ ਕੋਰੀਆ ਤੋਂ ਸ਼ੁਰੂ ਕਰ ਲਓ, ਵੀਅਤਨਾਮ, ਕਾਂਗੋ, ਲਾਓਸ, ਸਾਊਥ ਅਮਰੀਕਾ ਦੇ ਸਾਰੇ, ਚਿਲੀ, ਵੈਨਜ਼ੂਏਲਾ, ਇਕਵਾਡੋਰ, ਕਿਹੜਾ ਉਹ ਖਿੱਤਾ ਹੈ ਜਿਹੜਾ, ਔਰ ਹੁਣ ਜੇ 9/11 ਤੱਕ ਪਹੁੰਚਦੇ ਹਾਂ ਅਸੀਂ ਦੇਖੀਏ, ਹਾਲਾਂ ਉਹਦੇ 'ਚ ਕੋਈ ਇੱਕ ਦੂਜੇ ਦੇ ਖਿਲਾਫ ਲਾਈਨ ਨਹੀਂ ਸੀ, ਲੇਕਿਨ ਇਹ ਵੀ ਉਸ ਕਿਸਮ ਦਾ ਹੀ ਜਿਹੜਾ ਇਨਰ ਕਨਫਲਿਕਟ ਦੇ ਨਾਂ ਥੱਲੇ ਦੂਜਾ, ਤੇ ਫਿਰ ਮੱਚ ਮੋਰ ਕੈਜੂਅਲਟੀਜ਼ ਨੇ। ਲੇਕਿਨ ਕਿਉਂਕਿ ਇਨ ਦਾ ਮੀਨ ਟਾਈਮ ਅਮਰੀਕਾ ਦੇ ਬਰਾਬਰ ਦੂਸਰੀਆਂ ਵੀ ਨਿਊਕਲੀਅਰ ਪਾਵਰਸ ਬਣ ਗਈਆਂ, UN ਬਣ ਗਈ, ਸਿਕਿਉਰਿਟੀ ਕਾਉਂਸਲ 'ਚ ਵੀਟੋ ਦਾ ਰਾਈਟ ਆ ਗਿਆ, ਰਸ਼ੀਆ ਵੀ ਸੋਵੀਅਤ ਯੂਨੀਅਨ ਵੀ ਨਿਊਕਲੀਅਰ ਹੋ ਗਿਆ, ਔਰ ਯੂਰਪ ਦੀਆਂ ਦੂਸਰੀਆਂ ਦੋ ਹੋਰ ਪਾਵਰਸ ਫਰਾਂਸ ਔਰ UK ਉਹ ਵੀ ਫਰਕ ਇੰਨਾ ਹੈ ਕਿ ਫਰਾਂਸ ਦਾ ਆਪਣਾ ਸਟ੍ਰੈਟੇਜਿਕ ਨਿਊਕਲੀਅਰ ਪ੍ਰੋਗਰਾਮ ਹੈ, ਇੰਡੀਪੈਂਡੈਂਟ ਹੈਂਡਲਿੰਗ, ਉਹਨਾਂ ਦੇ ਕੋਲ 300 ਦੇ ਕਰੀਬ ਨਿਊਕਲੀਅਰ ਵਾਰਹੈਡ ਨੇ, ਔਰ ਜਿਹੜਾ ਬ੍ਰਿਟਨ ਦਾ ਨਿਊਕਲੀਅਰ ਪਾਵਰ ਸਟਰਕਚਰ ਹੈ ਉਹ ਡਿਪੈਂਡੈਂਟ ਔਨ ਅਮਰੀਕਨ ਟੈਕਨੋਲੋਜੀ ਹੈ। ਹੁਣ ਇਹ ਗੱਲ ਇਸ ਲਈ ਨਿਊਕਲੀਅਰ ਡਿਬੇਟ ਇਸ ਲਈ ਸ਼ੁਰੂ ਹੋਈ ਜਾਏ, ਜਿਹੜੀ ਪਿਛਲੇ 24 ਘੰਟੇ ਦੇ ਵਿੱਚ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਨ ਔਰ ਰਸ਼ੀਅਨ ਫੋਰਨ ਮਿਨਿਸਟਰ ਦੇ ਦੁਆਲੇ ਡਿਬੇਟ ਔਰ ਦੁਨੀਆ ਦਾ ਇੱਕਦਮ ਧਿਆਨ ਗਿਆ, ਉਹਦਾ ਕਾਰਨ ਇਹ ਹੈ ਕਿ ਵੀ ਜਿਸ ਤੇਜ਼ੀ ਨਾਲ ਇਹਨਾਂ 6 ਹਫ਼ਤਿਆਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਐਬੰਡਨ ਕੀਤਾ ਆਲਮੋਸਟ ਨੈਟੋ ਨੂੰ, ਯੂਕਰੇਨ ਦੇ ਮੁੱਦੇ ਤੇ ਰਸ਼ੀਆ ਵੱਲ ਝੁਕਾ, ਔਰ ਰਸ਼ੀਆ ਨੂੰ ਜਿਹੜਾ ਹੈ ਜਿਵੇਂ ਖਤਰਾ ਜਿਹੜਾ ਹੈ, ਔਰ ਈਵਨ ਕੱਲਾ ਇਹੀ ਨਹੀਂ ਕਿ ਵੀ ਟਰੰਪ ਨੇ ਕਿਹਾ, JD ਵੈਂਸ ਵਾਈਸ ਪ੍ਰੈਜ਼ੀਡੈਂਟ ਜਦੋਂ ਯੂਰਪ ਦੇ ਦੌਰੇ ਤੇ ਜਾਂਦੇ ਨੇ ਔਰ ਉੱਥੇ ਉਹਨਾਂ ਦੇ ਇਕੱਠ ਦੇ ਵਿੱਚੋਂ ਕਹਿੰਦੇ ਨੇ ਵੀ ਤੁਹਾਨੂੰ ਖਤਰਾ ਰਸ਼ੀਆ ਤੋਂ ਨਹੀਂ ਹੈ, ਖਤਰਾ ਚਾਈਨਾ ਤੋਂ ਨਹੀਂ ਹੈ, ਤੁਹਾਨੂੰ ਖਤਰਾ ਆਪਣੇ ਆਪ ਤੋਂ ਹੈ, ਕਿਉਂਕਿ ਤੁਸੀਂ ਫਰੀडम्स ਨੂੰ ਕ੍ਰਸ਼ ਕਰ ਰਹੇ ਹੋ, ਤੁਸੀਂ ਫਲਾਣੇ ਨੂੰ ਕਰ ਰਹੇ ਹੋ, ਟਿਮਕੇ ਨੂੰ ਕਰ ਰਹੇ ਹੋ। ਸੋ ਉਹ ਵੀ ਬਹੁਤਿਆਂ ਲਈ ਸ਼ੌਕ ਸੀ, ਪਰ ਜਿਸ ਤਰੀਕੇ ਨਾਲ ਯੂਕਰੇਨ ਦੇ ਮੁੱਦੇ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਵਨ ਸਾਈਡਡ ਲਾਈਨ ਲੈ ਕੇ ਕਿ ਜੀ ਉਹਨੂੰ ਐਗਰੈਸਰ ਕਿਹਾ, ਯੂਕਰੇਨ ਨੂੰ 20% ਦੇ ਕਰੀਬ ਜਿਹੜੀ ਟੈਰੀਟਰੀ 18 ਤੋਂ 20% ਉਹ ਰੂਸ ਦੇ ਕੋਲ ਹੀ ਰਹਿਣ ਦੀ ਗੱਲ ਕੀਤੀ, ਕੋਈ ਸਿਕਿਉਰਿਟੀ ਗਰੰਟੀ ਵੀ ਨਹੀਂ, ਔਰ ਜੋ ਨੈਟੋ ਦੇ ਮੁਲਕਾਂ ਦੇ ਨਾਲ ਚੱਲ ਰਿਹਾ ਹੈ ਕਿ ਭਾਈ ਕਿਵੇਂ। ਸੋ ਇੱਕ ਗੱਲ ਜਿਹਨੂੰ ਤੁਸੀਂ ਰੂਡ ਅਵੇਕਨਿੰਗ ਕਹਿ ਸਕਦੇ ਹੋ, ਜਾਂ ਜਿਹਨੂੰ ਇਹ ਕਿਹਾ ਜਾਏ ਕਿ ਵੀ ਇਹ ਭੇਤ ਖੁੱਲ੍ਹ ਗਿਆ ਨੈਟੋ ਮੁਲਕਾਂ 'ਤੇ ਔਰ ਦੂਸਰਿਆਂ 'ਤੇ ਕਿ ਵੀ ਹੁਣ ਅਸੀਂ ਅਮਰੀਕਨ ਅੰਬਰੈਲਾ ਦੇ ਉੱਤੇ ਜਿਹੜੀ ਇੱਕ ਸੁਰੱਖਿਆ ਛਤਰੀ ਸੀ ਨੈਟੋ ਤੋਂ ਬਣਾਈ ਅਮਰੀਕਾ ਨੇ ਸੀ, ਸੋਵੀਅਤ ਯੂਨੀਅਨ ਨੂੰ ਚੈੱਕ ਕਰਨ ਦੇ ਲਈ, ਤਾਂ ਉਹਨਾਂ ਦੇ ਲਈ ਪ੍ਰੋਟੈਕਸ਼ਨ ਸੀ। ਉਹਦਾ ਇੱਕ ਜਨਰਲ ਕਲੌਜ਼ ਇਹ ਸੀ ਨੈਟੋ ਦਾ ਵੀ ਜੇ ਕੋਈ ਇੱਕ ਮੁਲਕ ਦੇ ਉੱਤੇ, ਯੂਰਪ ਦੇ ਜਿਹੜੇ ਨੈਟੋ ਦੇ ਮੈਂਬਰ ਨੇ ਔਰ ਯੂਰਪੀਅਨ ਯੂਨੀਅਨ ਸ਼ਾਇਦ ਹੁਣ 27 ਦੇ ਕਰੀਬ ਮੁਲਕ ਨੇ, ਕੋਈ ਇੱਕ ਮੁਲਕ ਤੇ ਹਮਲਾ ਕਰੇਗਾ ਤੇ ਉਹ ਸਾਰਿਆਂ ਤੇ ਹੀ ਹਮਲਾ ਮੰਨਿਆ ਜਾਏਗਾ ਔਰ ਕਲੈਕਟਿਵਲੀ ਉਸ ਨੂੰ ਜਿਹੜਾ ਹੈ ਉਹ ਡਿਫੈਂਡ ਕੀਤਾ ਜਾਏਗਾ। ਹੁਣ ਇਸ ਸਭ ਦੇ ਚੱਲਦੇ ਆ ਜਿਹੜੀ ਡਿਬੇਟ ਪਿਛਲੇ 24 ਘੰਟੇ ਜਿਵੇਂ ਮੈਂ ਕਿਹਾ ਇਸ ਵੇਲੇ ਆਲਮੀ ਸਤ੍ਹਾ ਦੇ ਉੱਤੇ ਪਹੁੰਚੀ ਹੈ। ਫਰਾਂਸ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਮੈਕਰੋਨ, ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਜਿਹੜਾ ਨਿਊਕਲੀਅਰ ਅੰਬਰੈਲਾ ਦੇਣ ਨੂੰ ਤਿਆਰ ਹੈ ਬਾਕੀ ਯੂਰਪ ਦੇ ਮੁਲਕਾਂ ਨੂੰ ਜੀ। ਹੁਣ ਇਹਦੇ 'ਚ ਜਿਹੜੀ ਜਦੋਂ ਅਸੀਂ ਵਿਜ਼ਨਰੀ ਲੀਡਰਸ਼ਿਪ ਦੀ ਗੱਲ ਦੇਖਦੇ ਹਾਂ ਕਿ ਦੂਰਦ੍ਰਿਸ਼ਟੀ ਕੀ ਹੁੰਦੀ ਹੈ, ਵਿਜ਼ਨ ਕੀ ਹੁੰਦੀ ਹੈ, 1960ਵਿਆਂ 'ਚ ਫਰਾਂਸ ਦੇ ਪ੍ਰਧਾਨ ਸੀ ਚਾਰਲਸ ਡੀ ਗੌਲ। ਉਹਨਾਂ ਦੀ ਇੱਕ ਬੜੀ ਮਸ਼ਹੂਰ ਕੋਟ ਹੈ ਔਰ ਉਹਨਾਂ ਦੇ ਪੀਰੀਅਡ 'ਚ ਹੀ ਫਰਾਂਸ ਨੇ ਆਪਣਾ ਨਿਊਕਲੀਅਰ ਪ੍ਰੋਗਰਾਮ ਡਿਵੈਲਪ ਕੀਤਾ ਇੰਡੀਪੈਂਡੈਂਟ। ਉਹਨਾਂ ਨੇ ਕਿਹਾ ਵੀ ਬੇਸ਼ੱਕ, ਔਰ ਉਹਨਾਂ ਦੇ ਇਹ ਲਫ਼ਜ਼ ਨੇ ਕਿ ਵੀ ਅਮਰੀਕਨਸ ਵਰ ਮੋਰ ਆਵਰ ਫਰੈਂਡਸ ਦੈਨ ਰਸ਼ੀਅਨਸ ਆਰ, ਬਟ ਦਾ US ਟੂ ਹੈਡ ਇੰਟਰਸਟ ਐਂਡ ਵਨ ਡੇ ਦੇਅਰ ਇੰਟਰਸਟ ਵੁੱਡ ਕਲੈਸ਼ ਵਿਦ ਆਵਰਸ। ਉਹਨਾਂ ਕਿਹਾ ਜੀ ਅਮਰੀਕਾ ਸਾਡਾ ਦੋਸਤ ਹੈ ਰਸ਼ੀਆ ਨਾਲੋਂ, ਸੋਵੀਅਤਸ ਨਾਲੋਂ, ਪਰ ਅਮਰੀਕਾ ਦੇ ਆਪਣੇ ਹਿੱਤ ਨੇ ਔਰ ਇੱਕ ਦਿਨ ਉਹ ਹਿੱਤ ਸਾਡੇ ਨਾਲ ਟਕਰਾ ਸਕਦੇ ਨੇ। ਔਰ ਇਹੀ ਕਾਰਨ ਸੀ ਕਿ ਉਹਨਾਂ ਨੇ ਆਪਣਾ ਇੰਡੀਪੈਂਡੈਂਟ ਜਿਹੜਾ ਨਿਊਕਲੀਅਰ ਪ੍ਰੋਗਰਾਮ ਡਿਵੈਲਪ ਕੀਤਾ ਔਰ ਨਤੀਜੇ ਦੇ ਤੌਰ 'ਤੇ ਅੱਜ ਜੇ ਹੁਣ ਯੂਕਰੇਨ ਤੋਂ ਪੈਰ ਪਿੱਛੇ ਖਿੱਚ ਲਏ ਅਮਰੀਕਾ ਨੇ ਜਾਂ ਹਿਊਮੀਲੀਏਸ਼ਨ ਤੱਕ ਗੱਲ ਗਈ, ਤੇ ਫਰਾਂਸ ਜੰਪ ਇਨ ਕਰਕੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਹੁਣ
ਹੋਏਗਾ ਕਿ ਹੁਣ ਜਦੋਂ ਮੈਂ ਇਹ ਦੇਖ ਰਿਹਾ ਸੀ ਕਿ ਵੀ ਇਹਨਾਂ ਦੇ ਜਿਹੜੇ ਆਰਸੈਨਲ ਜਿਹਨੂੰ ਕਹਿੰਦੇ ਨੇ ਵੀ ਉਹਨਾਂ ਦੇ ਜ਼ਖੀਰੇ ਦੇ ਵਿੱਚ ਕਿੰਨੇ ਕੀ ਵੈਪਨ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਦੁਨੀਆ 'ਚ ਸਭ ਤੋਂ ਵੱਡਾ ਜਿਹੜਾ ਨਿਊਕਲੀਅਰ ਹਥਿਆਰਾਂ ਦਾ ਜ਼ਖੀਰਾ ਹੈ ਉਹ ਰਸ਼ੀਆ ਦਾ ਹੈ। ਔਰ ਉਹਦੇ 'ਚ ਜਿਹੜਾ ਇਹ ਸਿਪਰੀ ਜਿਹੜੀ ਬਾਡੀ ਇਹਨਾਂ ਦੇ ਉੱਤੇ ਅੱਖ ਰੱਖਦੀ ਹੈ, ਉਹਨਾਂ ਦੀ ਜੂਨ 2023 ਦੀ ਇਹ ਰਿਪੋਰਟ ਸੀ ਕਿ ਰਸ਼ੀਆ ਦੇ ਕੋਲ 5899 ਨਿਊਕਲੀਅਰ ਵਾਰਹੈਡ ਨੇ ਜੀ। ਅਮਰੀਕਾ ਦੇ ਕੋਲ 5244 ਨੇ, ਚਾਈਨਾ ਦੇ ਕੋਲ 410 ਨੇ, ਫਰਾਂਸ ਦੇ ਕੋਲ 290 ਨੇ ਔਰ ਯੂਕੇ ਦੇ ਕੋਲ 225 ਨੇ। ਹੁਣ ਪਰ ਇਹਦੇ 'ਚ ਇਹ ਹੈ ਵੀ ਫਰਾਂਸ ਯੂਕੇ ਵਾਲਾ ਤਾਂ ਪ੍ਰੋਗਰਾਮ ਅਮਰੀਕਾ 'ਤੇ ਹੀ ਡਿਪੈਂਡ ਕਰਦਾ ਹੈ, ਸੋ ਉਹ ਜਿਹੜੇ ਨੇ ਉਹ ਜਿੱਧਰ ਨੂੰ ਅਮਰੀਕਾ ਜਾਏਗਾ ਉਧਰ ਨੂੰ ਹੀ ਜਾਣ ਦੀ ਲਾਈਨ ਹੋਏਗੀ। ਫਰਾਂਸ ਦੀਆਂ ਆਪਣੇ ਪਲੇਨਸ ਨੇ ਜਿਹੜੇ ਨਿਊਕਲੀਅਰ ਡਿਲੀਵਰ ਕਰ ਸਕਦੇ ਨੇ ਔਰ ਸਬਮਰੀਨਸ ਵੀ ਨੇ। ਸੋ ਹੁਣ ਜਿਹੜੀ ਡਿਬੇਟ ਸ਼ੁਰੂ ਹੋਈ ਵੀ ਜੇ ਇਹ ਵੀ ਬਾਕੀ ਯੂਰਪੀਅਨ ਮੁਲਕਾਂ ਨੂੰ ਅੰਬਰੈਲਾ ਨਿਊਕਲੀਅਰ ਦੇਣਾ, ਨਿਊਕਲੀਅਰ ਅੰਬਰੈਲਾ ਦਾ ਮਤਲਬ ਇਹ ਹੈ ਕਿ ਵੀ ਜਿਹੜਾ ਨੈਟੋ ਦੇ ਨਾਲ ਡੀਲ ਸੀ ਉਹਨੂੰ ਹੀ ਅੱਗੇ ਤੋਰਦੇ ਆ। ਜੇ ਅਮਰੀਕਾ ਨੇ ਕਦਮ ਪਿੱਛੇ ਖਿੱਚ ਲਿਆ ਤੇ ਫਰਾਂਸ ਜਿਹੜਾ ਉਹ ਬਾਕੀ ਮੁਲਕਾਂ ਨੂੰ ਜਿਹਨਾਂ 'ਚ ਬਾਲਟਿਕ ਸਟੇਟਾਂ ਨੇ ਜਾਂ ਜਿਹੜੇ ਨਵੇਂ ਵੀ ਫਿਨਲੈਂਡ ਜਾਂ ਸਵੀਡਨ ਹੁਣੇ ਹੀ ਜੁਆਇਨ ਕੀਤਾ ਜਿਨ੍ਹਾਂ ਨੇ ਨੈਟੋ, ਉਹ ਉਹਨਾਂ ਨੂੰ ਵੀ ਪ੍ਰੋਟੈਕਟ ਕਰਨਗੇ। ਉਹਨਾਂ ਦੇ ਵੀ ਮੁਲਕਾਂ ਦੇ ਵਿੱਚ ਉਹਨਾਂ ਦੇ ਰੈਡੀ ਪ੍ਰੋਗਰਾਮ ਹੋਣਗੇ ਜਿਹਦੇ ਥੱਲੇ ਰਸ਼ੀਆ ਜਿਹੜਾ ਉਹਨੂੰ ਐਜ਼ ਏ ਡੈਟਰੈਂਟ ਹੋਏਗਾ ਰਸ਼ੀਆ ਦੇ ਲਈ। ਔਰ ਇਸ ਦੇ ਉੱਤੇ ਜਿਹੜੀ ਡਿਬੇਟ ਸ਼ੁਰੂ ਹੋਈ ਹੈ ਔਰ ਉਸ ਦੇ ਉੱਤੇ ਰਸ਼ੀਆ ਨੇ ਸਟਰੋਂਗਲੀ ਰਿਐਕਟ ਕੀਤਾ। ਰਸ਼ੀਆ ਨੇ ਕਿਹਾ ਵੀ ਇਹ ਜਿਹੜੇ ਮੈਕਰਨ ਦੇ ਨਿਊਕਲੀਅਰ ਉੱਤੇ ਕਮੈਂਟ ਨੇ ਇਹ ਰੂਸ ਨੂੰ ਥ੍ਰੈਟ ਹੈ। ਆਫ ਕੋਰਸ ਇਟ ਇਜ਼ ਏ ਥ੍ਰੈਟ ਅਗੇਂਸਟ ਰਸ਼ੀਆ। If he sees us as a threat and says that it is necessary to use a nuclear weapon, it's preparing to use a nuclear weapon against Russia. Of course it is a threat. ਔਰ ਇਹਨੂੰ ਰਸ਼ੀਆ ਆਪਣੇ ਤਰੀਕੇ ਨਾਲ ਇਹ ਕਹਿ ਰਿਹਾ ਕਿ ਜੀ ਇਹ ਜਿਹੜਾ ਇਹਨਾਂ ਦਾ ਇਹ ਅੰਬਰੈਲਾ ਨਿਊਕਲੀਅਰ ਇਵੇਂ ਹੀ ਹੈ ਜਿਵੇਂ ਤੁਸੀਂ ਸੁੱਤੇ ਬੱਚਿਆਂ ਦੇ ਉੱਤੇ ਛਤਰੀ ਤਾਣ ਦਿਓ, ਇਵੇਂ ਨਹੀਂ ਹੈ। ਔਰ ਇਹ ਗੱਲ ਇਕੱਲੀ ਇੱਥੋਂ ਤੱਕ ਮਹਿਦੂਦ ਨਹੀਂ ਹੈ। ਔਰ ਸਾਡੇ ਲਈ ਨਿਊਕਲੀਅਰ ਇਸ ਲਈ ਵੀ ਇੰਪੋਰਟੈਂਟ ਹੁੰਦਾ ਜਦੋਂ ਅਸੀਂ ਆਪਣੇ ਖਿੱਤੇ ਦੇ ਹਵਾਲੇ ਨਾਲ ਗੱਲ ਕਰਦੇ ਹਾਂ। ਜਦੋਂ ਅਸੀਂ ਖਾਲਿਸਤਾਨ ਐਜ਼ ਏ ਬਫਰ ਸਟੇਟ ਬਿਟਵੀਨ ਦਾ 3 ਨਿਊਕਲੀਅਰ ਆਰਮਡ ਨੇਸ਼ਨਸ ਚਾਈਨਾ, ਇੰਡੀਆ, ਪਾਕਿਸਤਾਨ ਦੀ ਗੱਲ ਕਰਦੇ। ਹੁਣ ਤੁਸੀਂ ਇੰਡੀਅਨ ਆਕੂਪਾਈਡ ਪੰਜਾਬ ਜਿਹੜਾ ਸੈਂਟਰ ਹੋਏਗਾ ਖਾਲਿਸਤਾਨ ਦਾ ਔਰ ਉਹਦੇ ਨਾਲ ਲੱਗਦੇ ਇਲਾਕੇ ਜਿਹੜੇ ਤੁਸੀਂ ਦੇਖੋ ਹਰਿਆਣਾ, ਰਾਜਸਥਾਨ ਜਾਂ ਹਿਮਾਚਲ ਜਿਹੜਾ ਖਾਲਿਸਤਾਨ ਦਾ ਹਿੱਸਾ ਹੋਣੇ ਨੇ ਜਿਨ੍ਹਾਂ ਦਾ ਵੱਡਾ ਹਿੱਸਾ, ਅਸੀਂ ਸੈਂਡਵਿਚ ਹੈ ਇਹਨਾਂ ਪਾਵਰਸ ਦੇ ਵਿਚਾਲੇ। ਹੁਣ ਇਮੈਜਿਨ ਚਾਈਨਾ ਔਰ ਇੰਡੀਆ ਦੀ ਹੌਸਟੈਲਿਟੀ ਹੈ ਬਰਾਬਰ, ਅੱਜ ਵੀ 70-80 ਹਜ਼ਾਰ ਫੌਜ ਈਸਟਰਨ ਬਾਰਡਰ ਤੇ ਬੈਠੀ ਹੈ। ਪਾਕਿਸਤਾਨ ਇੰਡੀਆ ਦੀ ਹੌਸਟੈਲਿਟੀ ਹੈ ਮਤਲਬ, ਔਰ ਕਿਸ ਹੱਦ ਤੱਕ ਜਾ ਕੇ ਨਫ਼ਰਤ ਕਰਦੇ ਨੇ। ਐਸ ਜੈ ਸ਼ੰਕਰ ਇੱਕ ਪ੍ਰੈਸ ਕਾਨਫਰੰਸ ਉਹਨੂੰ ਪੁੱਛਿਆ ਕਿ ਜੀ ਕਸ਼ਮੀਰ ਮਸਲੇ ਦਾ ਹੱਲ, ਹਾਂ ਕਹਿੰਦਾ ਹੱਲ ਹੈ ਵੀ ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ ਉਹ ਇੱਧਰ ਜੁਆਇਨ ਅਸੀਂ ਕਰਵਾ ਲਈਏ, ਕਸ਼ਮੀਰ ਮਸਲਾ ਹੱਲ। ਸੋ ਇਹਨਾਂ ਦੀ ਸਾਈਕੀ ਇਹ ਔਰ ਜ਼ਾਹਰ ਹੈ ਕਿ ਪਾਕਿਸਤਾਨ ਜਿਹੜਾ ਹੈ ਉਹਦੇ ਲਈ ਤਾਂ ਐਗਜ਼ਿਸਟੈਂਸ਼ੀਅਲ ਜਿਹੜਾ ਉਹ ਥ੍ਰੈਟ ਹੈ ਉਹਨਾਂ ਦੇ ਲਈ। ਔਰ ਪਾਕਿਸਤਾਨ ਨੇ ਆਪਣਾ ਨਿਊਕਲੀਅਰ ਪ੍ਰੋਗਰਾਮ ਡਿਵੈਲਪ ਕੀਤਾ ਤਾਂ ਕਿ ਜਿਹੜੀ ਇੰਡੀਆ ਦਾ ਇਹ ਖਾਬ ਹੈ ਕਿ ਜੀ ਅਸੀਂ ਅਖੰਡ ਭਾਰਤ ਤੇ ਦੂਜਾ ਵੀ ਸਾਨੂੰ ਇਹ ਡਾਫੀ ਨਾ ਲੈਣ। ਸੋ ਇਹਨਾਂ ਸਾਰਿਆਂ ਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਕੋਈ ਵੀ ਜਿਹੜਾ ਟਕਰਾਅ ਹੈ ਉਹ ਕਨਵੈਨਸ਼ਨਲ ਵੈਪਨਸ ਤੱਕ ਨਹੀਂ ਰਹਿਣਾ। ਇਹੀ ਜੇ ਯੂਰਪ ਦੇ ਵਿੱਚ ਹੁਣ ਫਰਾਂਸ ਨੇ ਦਿੱਤਾ ਤੇ ਉਹਨੇ ਦੂਜੇ ਯੂਰਪੀਅਨ ਮੁਲਕਾਂ ਦਾ ਡਰ ਦੂਰ ਕੀਤਾ ਵੀ ਫਿਕਰ ਨਾ ਕਰੋ, ਜੇ ਅਮਰੀਕਾ ਹਾਲਾਂ ਅਮਰੀਕਾ ਦੇ ਨਿਊਕਲੀਅਰ ਮਿਸਾਈਲਸ ਔਰ ਦੂਜੇ ਜਰਮਨ ਦੇ ਵਿੱਚ ਔਰ ਦੂਸਰੇ ਮੁਲਕਾਂ ਦੇ ਵਿੱਚ ਤਾਇਨਾਤ ਨੇ। ਔਰ ਇਹ ਵੀ ਨਹੀਂ ਹੈ ਵੀ ਅਮਰੀਕਾ ਨੇ ਕਿਹਾ ਵੀ ਅਸੀਂ ਵਿਦਡਰਾ ਕਰ ਰਹੇ, ਪਰ ਇਹ ਯੂਰਪ ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਵੀ ਸਾਨੂੰ ਆਪਣੀ ਰੱਖਿਆ ਆਪ ਕਰਨੀ ਪੈਣੀ ਹੈ। ਇਹ ਨਵਾਂ ਵਰਲਡ ਆਰਡਰ ਬਣ ਰਿਹਾ ਜਿਹਦੇ ਥੱਲੇ ਕੋਈ ਕਿਸੇ ਦਾ ਜਿਹੜਾ ਅੱਗੇ ਤਾਂ ਅਮਰੀਕਾ ਦੀ ਜਾਮਣੀ ਸੀ। ਹੁਣ ਸਾਡੇ ਲਈ ਵੀ ਇਹ ਇੰਪੋਰਟੈਂਟ ਹੈ ਜਦੋਂ ਅਸੀਂ ਖਾਲਿਸਤਾਨ ਦਾ ਕੇਸ ਪ੍ਰੈਜ਼ੈਂਟ ਕਰਦੇ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਤਿੰਨੋਂ ਹੀ ਨਿਊਕਲੀਅਰ ਆਰਮਡ ਮੁਲਕ ਜਿਨ੍ਹਾਂ ਦੀ ਬਿਲਟ ਇਨ ਹੌਸਟੈਲਿਟੀ ਹੈ, ਇਹਨਾਂ ਦਾ ਕੋਈ ਵੀ ਟਕਰਾਅ ਰਵਾਇਤੀ ਹਥਿਆਰਾਂ ਨਾਲ ਨਹੀਂ ਹੋਣਾ ਐਂਡ ਕਰੇਗਾ। ਤੇ ਸਾਡੀ ਸਿਵਲਾਈਜੇਸ਼ਨ, ਸਾਡੇ ਲੋਕ, ਸਾਡਾ ਸਾਰਾ ਜਿੱਥੇ ਸਾਡੀ ਤਹਿਜ਼ੀਬ ਦਾ ਕ੍ਰੇਡਲ ਹੈ ਦੋਵੇਂ ਪਾਸੇ ਪੰਜਾਬਾਂ ਦੇ, ਉਹਦੀ ਮੁਕੰਮਲ ਤਬਾਹੀ ਹੋਏਗੀ। ਇਸ ਲਈ ਖਾਲਿਸਤਾਨ ਇੱਕ ਐਜ਼ ਏ ਬਫਰ ਵਿਚਾਲੇ ਹੋਣਾ ਚਾਹੀਦਾ ਹੈ ਜਿਹੜਾ ਕਿ ਇਹਨਾਂ ਤਿੰਨਾਂ ਹੀ ਪਾਵਰਸ ਨੂੰ ਜਿਹੜਾ ਇੱਕ ਦੂਸਰੇ ਤੋਂ ਦੂਰ ਰੱਖੇ। ਸੋ ਅਸੀਂ ਦੇਖ ਰਹੇ ਹਾਂ ਕਿ ਵੀ
ਬਿਟਰਨੈਸ ਤਾਂ ਹੁਣ 2 ਐਂਬੈਸਡਰ ਜਿਹੜੇ ਨੇ ਯੂਕੇ ਦੇ ਵਿੱਚ, ਨਿਊਜ਼ੀਲੈਂਡ ਦਾ ਐਂਬੈਸਡਰ ਉਹਨੂੰ ਵੀ ਅੱਜ ਆਪਣੇ ਅਹੁਦੇ ਤੋਂ ਫਾਰਗ ਕੀਤਾ ਗਿਆ, ਕਿਉਂਕਿ ਉਹਨੇ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਲਾਈਨ ਲਈ ਹੈ ਰੂਸ ਬਾਰੇ, ਉਹਨੇ ਕਿਹਾ ਵੀ ਟਰੰਪ ਉਹੀ ਗਲਤੀ ਕਰ ਰਹੇ ਨੇ ਜਿਹੜੀ ਮਿਸਟਰ ਚੈਂਬਰਲੇਨ ਨੇ 1938 ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਸੀ 1938 ਚ ਕੀਤੀ ਸੀ, ਮਿਊਨਿਕ ਅਕੋਰਡ ਕਰਕੇ ਹਿਟਲਰ ਦੇ ਨਾਲ ਕਿ ਜੀ ਤੂੰ ਚੈਕੋਸਲੋਵਾਕੀਆ ਦਾ ਹਿੱਸਾ ਆਪਣੇ ਕੋਲ ਰੱਖ ਲੈ। ਉਹਨੇ ਕਿਹਾ ਉਹ ਕੋਵਾਰਡਿਸ ਸੀ, ਔਰ ਨਤੀਜਾ ਫਿਰ ਦੁਨੀਆ ਨੇ ਦੇਖਿਆ ਵੀ ਕਿਵੇਂ ਚੈਂਬਰਲੇਨ ਦੇ ਉਸ ਫੈਸਲੇ ਨੇ ਹਿਟਲਰ ਨੂੰ ਉਤਸ਼ਾਹਿਤ ਕੀਤਾ। ਉਹਨੇ ਕਿਹਾ ਜੀ ਇਵੇਂ ਹੀ ਟਰੰਪ ਦਾ ਜਿਹੜਾ ਰਸ਼ੀਆ ਦੇ ਉੱਤੇ ਇਤਬਾਰ ਹੈ, ਹਾਲਾਂਕਿ ਕਿਉਂਕਿ ਨਿਊਜ਼ੀਲੈਂਡ 5 ਆਈਜ਼ ਕੰਟਰੀਜ਼ ਦਾ ਹਿੱਸਾ ਵੀ ਹੈ, ਬ੍ਰਿਟਿਸ਼ ਕਾਲੋਨੀ ਵੀ ਹੈ ਜਿਹੜਾ, ਔਰ ਉਹਨੂੰ ਰਿਜ਼ਾਈਨ ਕਰਨ ਜਿਹੜਾ ਉਹਦਾ ਲੈ ਲਿਆ ਉਹਨਾਂ ਨੇ। ਉਹ ਨਿਊਜ਼ੀਲੈਂਡ ਦਾ ਐਂਬੈਸਡਰ ਸੀ ਯੂਕੇ। ਈਵਨ ਹਾਲਾਂਕਿ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਟਰੰਪ ਨੇ ਉਹਦਾ ਜਿਹੜਾ ਜ਼ੈਲੈਂਸਕੀ ਦਾ ਲੈਟਰ ਪੜ੍ਹਿਆ ਕਿ ਉਹ ਹੁਣ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਹੈ, ਪਰ ਦੂਸਰਾ ਜਿਹੜਾ ਈਵਨ ਜਿਹੜਾ ਐਂਬੈਸਡਰ ਹੈ ਯੂਕਰੇਨ ਦਾ ਯੂਕੇ ਦੇ ਵਿੱਚ, ਉਸਨੇ ਵੀ ਜਿਹੜਾ ਇਹ ਕਿਹਾ ਕਿ ਯੂਐਸ ਡਿਸਟਰੋਇੰਗ ਵਰਲਡ ਆਰਡਰ ਯੂਕਰੇਨਸ ਐਂਬੈਸਡਰ ਟੂ ਯੂਕੇ ਸੇਜ਼। ਸੋ ਇਹ ਜਿਹੜੀਆਂ ਨੇ ਮੰਬਲਿੰਗਸ ਔਰ ਇਸ ਕਿਸਮ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਉਹ ਚੱਲਦੀਆਂ ਰਹਿਣੀਆਂ ਨੇ, ਕਿਉਂਕਿ ਇਹਨੇ ਕਾਫੀ ਬੈਡ ਬਲੱਡ ਪੈਦਾ ਕੀਤਾ ਹੈ। ਪਰ ਅਸੀਂ ਇਹ ਸਮਝਦੇ ਹਾਂ ਵੀ ਫਰਾਂਸ ਦਾ ਇਹ ਜਿਹੜਾ ਐਗਰੈਸਿਵ ਆਫਰ ਹੈ ਇਹ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਮਾਅਨੇ ਰੱਖਦਾ ਹੈ, ਔਰ ਇਹ ਮੈਸੇਜ ਦੇ ਰਿਹਾ ਹੈ ਕਿ ਪੁਰਾਣਾ ਵਰਲਡ ਆਰਡਰ ਓਵਰ, ਔਰ ਹੁਣ ਨਵੇਂ ਵਰਲਡ ਆਰਡਰ ਦੇ ਵਿੱਚ ਕਿਹਨੇ ਕਿਹਦੀ ਛਤਰੀ ਲੈਣੀ ਹੈ। ਈਵਨ ਮੇਰੇ ਦਿਮਾਗ 'ਚ ਆ ਰਿਹਾ ਸੀ ਵੀ ਬੰਗਲਾਦੇਸ਼ ਜਿਹੜਾ ਇਨਸਿਕਿਉਰ ਹੈ, ਇੰਡੀਆ ਉਹਨਾਂ ਨੂੰ ਧਮਕੀਆਂ ਵੀ ਦੇ ਰਿਹਾ, ਪਾਕਿਸਤਾਨ ਵੱਲੋਂ ਝੁਕਿਆ, ਤੇ ਜੇ ਫਰਾਂਸ ਯੂਰਪ ਨੂੰ ਆਪਣੇ ਨਿਊਕਲੀਅਰ ਅੰਬਰੇਲੇ ਥੱਲੇ ਲੈਂਦਾ ਤੇ ਈਵਨ ਪਾਕਿਸਤਾਨ ਵੀ ਬੰਗਲਾਦੇਸ਼ ਨੂੰ ਆਪਣੇ ਨਿਊਕਲੀਅਰ ਅੰਬਰੇਲੇ ਥੱਲੇ ਲੈ ਸਕਦਾ ਹੈ। ਵਾਈ ਨਾਟ। ਹਾਂਜੀ, ਸੋ ਬਹੁਤ ਕੁਝ ਜਿਹੜਾ ਉਹ ਬਦਲਣ ਜਾ ਰਿਹਾ ਹੈ ਇਸ ਆਉਣ ਵਾਲੇ ਸਮੇਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਦੇ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।